कदों अमरीका लड़ के आज़ाद होया है वो डेट नहीं याद की जाती, जां उहदा कॉन्स्टिट्यूशन कदों बनया वो दिन नूं याद नहीं किया जाता। याद किया जाता जिदन तुसीं ये ऐलान कर दिता सी कि नो मोर स्लेवरी। 4 जुलाई 1776 का दिन सी जिस दिन 13 वो कॉलोनीज़ वो बस्तियां जिहड़ियां ब्रिटिश मलकीयत वालियां सी उन्हां दे नुमाइंदियां ने इकट्ठे हो के फिलाडेल्फिया दे विच आज़ादी का ऐलान किया सी। दूसरी जिहड़ी जंग आलमोस्ट 100 साल बाद ही हुंदी है 1861 तो 1865 तक, जिन्हों सिविल वॉर कहा जाता है। की मुद्दा सी, सेंट्रल इशू सी जिस दे उत्ते जिहड़े भरा भरावां दे नाल भिड़े वो सी सलेवरी दा। ये वॉर जिहड़ी कि आलमोस्ट 1861 तो 1865 तक चली, जिन्हों सिविल वॉर कहा जाता है क्योंकि ये अपने शहरी आपस दे विच भिड़ रहे सी। इस जंग दे विच लगभग 5.5 लाख अमेरिकन मारे जाते हैं। बेशक साउथ हारिया और प्रोक्लेमेशन प्रेजिडेंट अब्राहम लिंकन ने की स्लेवरी खत्म करने दी, और उस तो बाद वो एक थिएटर दे विच शाम नूं जांदा है, लिंकन का मर्डर हो जाता है। जिथे जिथे भी सोल्जर मरे ने असी क्यों ना जिहड़ा इनू उन्हां दीयां कबरां नूं डेकोरेट करिए कि वो अमरीकन हक्कां दे लई एक दूजे दे नाल ही भावें भिड़े, पर एक इशू सी उन्हां दा। वाहिगुरू जी का खालसा वाहिगुरू जी की फतेह। अस्सलाम वालेकुम आदाब वर्ष मैं थोड़ी होस्ट नीलम कौर ते मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, तुहानू भी तो दुनिया भर च बैठे साढ़े बहुत ही प्यारे सोहने सियाने टीवी 84 के व्यूअर्स नूं भी वाहिगुरू जी का खालसा वाहिगुरू जी की फतेह। तो साढ़े बहुत ही प्यारे मुसलमान भैणां भरावां नूं अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 30 मई 2022 16 जेठ नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਨਾ ਦਾਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਬ ਕੈਨੇਡਾ, roku, ਚਾਤੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। व्यूअर्स जे तुसीं टीवी 84 ਨਾਲ ਜੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। व्यूअर्स प्रोग्राम की शुरुआत करन जा रहे हैं। इस वीक का पहला प्रोग्राम करन जा रहे हैं और आस करते हैं कि ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਪਹਿਲਾਂ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਭੁਪਿੰਦਰ ਸਿੰਘ ਮਜਰਾ ਵੱਲੋਂ। ਸੋ ਇਹਨਾਂ ਟੀਵੀ 84 ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਹੈ ਔਰ ਡਾਕਟਰ ਅਮਰਜੀਤ ਸਿੰਘ ਵੱਲੋਂ ਦਿੱਤੀ ਜਿਹੜੀ ਜਾਣਕਾਰੀ ਬਹੁਤ ਹੀ ਕਹਿੰਦੇ ਨੇ ਕਿ ਲਾਈਵ ਹੁੰਦੀ ਹੈ। ਸਾਨੂੰ ਬਹੁਤ ਗੱਲਾਂ ਕਿਸੇ ਨੇ ਦੱਸੀਆਂ ਨਹੀਂ ਹਨ ਜੋ ਇਸ ਪ੍ਰੋਗਰਾਮ ਰਾਹੀਂ ਸਾਨੂੰ ਪਤਾ ਲੱਗਦੀਆਂ। ਸੋ ਟੀਵੀ 84 ਹੋਰ ਮਜ਼ਬੂਤੀ ਨਾਲ ਅੱਗੇ ਵਧਣਾ ਚਾਹੀਦਾ ਔਰ ਸਾਰਿਆਂ ਨੂੰ ਬੇਨਤੀ ਹੈ ਕਿ ਆਪਣਾ ਜਿਹੜਾ ਦਸਵੰਧ ਹੈ ਉਹ ਜ਼ਰੂਰ ਕੱਢੋ ਤੇ ਵੱਧ ਤੋਂ ਵੱਧ ਸਹਾਇਤਾ ਕਰੋ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਭੁਪਿੰਦਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੇ ਕਰੰਟ ਇਸ਼ੂ ਨੇ ਔਰ ਜਿਹੜੇ ਵੀਕਐਂਡ ਦੇ ਹਵਾਲੇ ਦੇ ਇਸ਼ੂ ਨੇ ਉਸ ਬਾਰੇ ਆਪਾਂ ਗੱਲਬਾਤ ਕਰਾਂਗੇ। ਵੀਅਰਸ ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਕਿ ਅੱਜ ਮੈਮੋਰੀਅਲ ਡੇ ਆ ਔਰ ਅਮਰੀਕਾ ਵਿੱਚ ਇਸ ਦਿਨ ਨੂੰ ਅਮਰੀਕਨ ਸਿਵਲ ਵਾਰ ਤੋਂ ਲੈ ਕੇ ਹੁਣ ਤੱਕ ਦੀਆਂ ਜਿਹੜੀਆਂ ਸਭ ਜੰਗਾਂ ਵਿੱਚ
ਸ਼ਹੀਦ ਹੋਏ ਅਮਰੀਕਨ ਫੌਜੀਆਂ ਦੀ ਯਾਦ ਵਿੱਚ ਜਿਹੜਾ ਇਸ ਨੂੰ ਮਨਾਇਆ ਜਾਂਦਾ ਹੈ। ਸੋ ਅਸੀਂ ਇਸ ਦਿਨ ਨੂੰ ਦੁਨੀਆ ਭਰ ਵਿੱਚ ਹੱਕ, ਸੱਚ, ਇਨਸਾਫ ਲਈ ਕੁਰਬਾਨ ਹੋਣ ਵਾਲੇ ਯੋਧਿਆਂ ਨੂੰ ਸਮਰਪਿਤ ਕਰਦੇ ਹਾਂ ਔਰ ਸਿੱਖ ਕੌਮ ਦੇ ਮਹਾਨ ਯੋਧਿਆਂ ਅਤੇ ਸ਼ਹੀਦਾਂ ਅੱਗੇ ਆਪਣਾ ਸਿਰ ਝੁਕਾਉਂਦੇ ਹਾਂ। ਸੋ ਅੱਜ ਇਸ ਇਹਨਾਂ ਇਸ਼ੂਜ਼ ਦੇ ਉੱਪਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਸੋ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਵੀਰ ਭੁਪਿੰਦਰ ਸਿੰਘ ਜੀ ਟੋਰਾਂਟੋ ਤੋਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜੀ ਔਰ ਉਹਨਾਂ ਵੱਲੋਂ ਜਿਵੇਂ TV 84 ਦਾ ਜੋ ਰੋਲ ਹੈ ਉਸ ਨੂੰ ਐਡਮਾਇਰ ਕੀਤਾ ਗਿਆ ਹੈ, ਉਸ ਨੇ ਸਾਨੂੰ ਹੌਸਲਾ ਦਿੱਤਾ ਹੈ ਕਿਉਂਕਿ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਸਾਡਾ ਫਰਜ਼ ਹੀ ਔਰ ਇੱਕ ਮੀਡੀਆ ਦੇ ਨਾਤੇ ਜਦੋਂ ਕਿ ਚਾਰ ਚਫੇਰੇ ਉਹ ਸੋਸ਼ਲ ਮੀਡੀਆ ਹੋਏ ਜਾਂ 800 ਤੋਂ ਜ਼ਿਆਦਾ ਭਾਰਤ ਵਿਚਲੇ ਚੈਨਲ ਹੋਣ, 300 ਤੋਂ ਜ਼ਿਆਦਾ ਸਿਰਫ ਪੰਜਾਬੀ ਚੈਨਲ ਹੀ ਜਿਹੜੇ ਨੇ IP ਬਾਕਸ ਦੇ ਅਸੀਂ ਦੇਖਦੇ ਹਾਂ, ਜਿਨ੍ਹਾਂ ਦਾ ਵੱਡਾ ਹਿੱਸਾ ਮਿਸ ਇਨਫੋਰਮੇਸ਼ਨ ਔਰ ਭਾਰਤੀ ਸਟੇਟ ਦੇ ਹਿੰਦੂਤਵੀ ਨੈਰੇਟਿਵ ਨੂੰ ਹੀ ਪ੍ਰਮੋਟ ਕਰ ਰਿਹਾ। ਉਹਦੇ 'ਚ ਅਸੀਂ ਇੱਕ ਹਨੇਰੇ ਦੇ ਵਿੱਚ ਦੀਵਾ ਜਗਾਉਣ ਵਾਂਗ ਜਿੱਥੇ ਖਾਲਿਸਤਾਨ ਦੇ ਮੁੱਦੇ ਨੂੰ ਫੋਕਸ ਵਿੱਚ ਰੱਖਦੇ ਹਾਂ, ਉੱਥੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਿੱਖ ਇਤਿਹਾਸ, ਸਿੱਖ ਰਹਿਤ ਮਰਿਆਦਾ, ਸਿੱਖ ਪਰੰਪਰਾਵਾਂ ਔਰ ਨਿਰੋਲ ਸਿੱਖੀ ਵੈਲਿਊਜ਼ ਨੂੰ ਆਧਾਰ ਰੱਖ ਕੇ ਹੀ ਅਸੀਂ ਗੱਲਬਾਤ ਕਰਦੇ ਔਰ ਇਸ ਦੇ ਲਈ ਈਵਨ ਜਿਹੜੇ ਸਾਡੇ ਵੀਰ ਪੰਜਾਬ ਦੇ ਵਿੱਚ, ਦਿੱਲੀ ਦੇ ਵਿੱਚ ਵੀ TV 84 ਦੀ ਗੱਲ ਨੂੰ ਅੱਗੇ ਲਿਆ ਰਹੇ ਨੇ, ਉਹ ਵੀ ਉਸ ਰਿਸਕ ਵਾਲੇ ਮਾਹੌਲ 'ਚ, ਹਾਲਾਂਕਿ ਉੱਥੇ ਬੇਸ਼ੱਕ ਸਾਡੇ ਪੇਜ ਨੂੰ ਰੋਕਿਆ ਹੋਇਆ, ਬੈਨ ਹੈ ਚਾਰ ਚਫੇਰਿਓਂ ਔਰ ਈਵਨ YouTube ਦੇ ਹਵਾਲੇ ਨਾਲ ਵੀ ਅਸੀਂ ਦੇਖਦੇ ਹਾਂ ਕਿ ਈਵਨ ਬਾਹਰ ਵੀ ਸਾਡੀ ਪਹੁੰਚ ਕਾਫੀ ਰਿਸਟ੍ਰਿਕਟ ਕਰ ਦਿੱਤੀ ਗਈ ਹੈ। ਈਵਨ ਪਾਕਿਸਤਾਨ ਔਰ ਦੂਸਰੇ ਪਾਸੇ ਵੀ ਜਿਵੇਂ ਇਹ ਜਾਂਦਾ ਸੀ, ਬਹੁਤ ਵਾਰ ਹੁਣ ਜਿਹੜਾ ਉਹ ਸ਼ਿਕਾਇਤ ਹੈ ਸਾਡੇ ਵਿਊਅਰਸ ਦੀ ਕਿ ਇਹ ਦੇਖਣ 'ਚ ਨਹੀਂ ਮਿਲਦਾ। ਸੋ ਜ਼ਾਹਰ ਹੈ ਕਿ ਇਹਨਾਂ ਦਾ ਫੇਸਬੁੱਕ ਹੋਏ, YouTube ਹੋਏ, ਵੱਡਾ ਇਨਫਲੂਐਂਸ ਹੈ ਇੰਡੀਅਨ ਸਟੇਟ ਦਾ, ਪਰ ਅਸੀਂ ਇਹ ਮੰਨ ਕੇ ਤੁਰਦੇ ਹਾਂ ਕਿ ਸੱਚ ਦਾ ਆਪਣਾ ਭਾਰ ਹੁੰਦਾ ਹੈ ਔਰ ਅਸੀਂ ਆਪਣਾ ਫਰਜ਼ ਅਦਾ ਕਰ ਰਹੇ ਹਾਂ ਔਰ ਵੀਰ ਭੁਪਿੰਦਰ ਸਿੰਘ ਵਰਗੇ ਗੁਰਸਿੱਖ ਵੀਰ ਭੈਣਾਂ ਹੀ ਸਾਡਾ ਸਰਮਾਇਆ ਨੇ ਔਰ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ। ਬੇਸ਼ੱਕ ਵੀਕਐਂਡ ਦੁਨੀਆ ਭਰ ਦੇ ਵਿੱਚ ਇਕੱਲੀ ਸਿੱਖ ਕੌਮ ਹੀ ਨਹੀਂ, ਸਮੁੱਚਾ ਪੰਜਾਬੀ ਭਾਈਚਾਰਾ ਜਿਨ੍ਹਾਂ ਦੇ ਵਿੱਚ ਖਾਸ ਤੌਰ 'ਤੇ ਲਹਿੰਦੇ ਪੰਜਾਬ ਦੇ ਵੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਵੀਰ ਭੈਣਾਂ ਸ਼ਾਮਲ ਨੇ, ਉਹ ਸਾਰੇ ਹੀ ਬਹੁਤ ਇਸ ਦੁੱਖ ਔਰ ਸ਼ੌਕ ਦੇ ਵਿੱਚ ਗਏ। ਸਿੱਧੂ ਮੂਸੇਵਾਲਾ ਜਿਸ ਦਾ ਮਰਡਰ ਇੰਡੀਅਨ ਏਜੰਸੀਆਂ ਦੀ ਗੰਦੀ ਖੇਡ, ਜਿਸ ਦਾ ਸ਼ਿਕਾਰ ਇੱਕ ਹੋਰ ਸਿੱਖ ਨੌਜਵਾਨ ਹੋਇਆ ਔਰ ਪਾਕਿਸਤਾਨ 'ਚ ਵੀ ਟਵਿੱਟਰ ਟ੍ਰੈਂਡ ਕਰਦਾ ਰਿਹਾ 2 ਦਿਨ। ਇੱਧਰ ਤਾਂ ਅਜੇ ਤੱਕ ਵੀ ਉਹ ਸਾਰਾ ਪਾਰਟ ਚੱਲ ਰਿਹਾ ਸੀ, ਉਸ ਦੀ ਗੱਲਬਾਤ ਅਗਲੇ ਸੈਗਮੈਂਟ ਦੇ ਵਿੱਚ ਕਰਾਂਗੇ। ਪਰ ਅੱਜ ਕਿਉਂਕਿ ਜਿਸ ਮੁਲਕ ਦੇ ਵਿੱਚ ਅਸੀਂ ਰਹਿੰਦੇ ਹਾਂ, ਜਿਵੇਂ ਅਕਸਰ ਇੱਕ ਪੰਜਾਬੀ ਦੇ ਵਿੱਚ ਕਿਹਾ ਜਾਂਦਾ ਹੈ ਕਿ ਸ਼ਹਿਰ ਜਿਨ੍ਹਾਂ ਦੇ ਰਹੀਏ ਹਾਂਜੀ ਹਾਂਜੀ ਕਹੀਏ, ਸੋ ਅਸੀਂ ਅਮਰੀਕਾ ਦੇ ਵਿੱਚ ਜਿਹੜੀ ਸਾਡੀ ਅਡੋਪਟਡ ਕੰਟਰੀ ਹੈ, ਜਿਹਨੇ ਸਾਨੂੰ ਉਹ ਫਰੀਡਮਸ ਦਿੱਤੀਆਂ ਨੇ, ਆਜ਼ਾਦੀਆਂ ਦਿੱਤੀਆਂ ਨੇ ਕਿ ਜਿੱਥੇ ਅਸੀਂ ਬਿਨਾਂ ਕਿਸੇ ਖੌਫ ਭੈ ਤੋਂ ਬੈਠ ਕੇ ਉੱਥੋਂ ਦੀ ਆਪਣੀ ਧਰਤੀ ਦੀ ਪੀੜ ਨੂੰ ਵੀ ਬਿਆਨਦੇ ਹਾਂ, ਇੱਥੇ ਵੀ ਜਿਹਦੇ ਨਾਲ ਸਾਡੀ ਨਹੀਂ ਸਹਿਮਤੀ ਉਹਨੂੰ ਵੀ ਅਸੀਂ ਆਜ਼ਾਦਾਨਾ ਤੌਰ ਦੇ ਉੱਤੇ ਕਹਿਣ ਦੀ ਹਿੰਮਤ ਰੱਖਦੇ ਹਾਂ। ਔਰ ਅੱਜ ਹੀ ਮੈਂ ਪ੍ਰੈਜ਼ੀਡੈਂਟ ਵਾਸ਼ਿੰਗਟਨ ਉਹਨਾਂ ਦੀਆਂ ਕੋਟਸ ਦੇਖ ਰਿਹਾ ਸੀ ਔਰ ਇੱਕ ਕੋਟ 'ਚ ਉਹਨਾਂ ਨੇ ਕਿਹਾ ਕਿ ਜੇ ਫਰੀडम ਆਫ ਐਕਸਪ੍ਰੈਸ਼ਨ ਦੇ ਉੱਤੇ ਜਿਹੜਾ ਉਹ ਕਰਬ ਲੱਗ ਜਾਏ ਤੇ ਇਸ ਦਾ ਮਤਲਬ ਹੈ ਕਿ ਭਾਵੇਂ ਤੁਹਾਡੀ ਫਿਜ਼ੀਕਲ ਸਲੇਵਰੀ ਨਹੀਂ ਹੈ ਪਰ ਤੁਸੀਂ ਮੈਂਟਲੀ ਸਲੇਵ ਹੋ ਔਰ ਫਿਰ ਤੁਸੀਂ ਡੈਫ ਤੇ ਡੰਬ ਐਨੀਮਲਸ ਵਾਂਗ ਕੋਈ ਵੀ ਤੁਹਾਨੂੰ ਹਿੱਕ ਸਕਦਾ ਹੈ। ਸੋ ਇਹ ਬੇਸਿਕ ਸਪਿਰਿਟ ਹੈ ਇਸ ਮੁਲਕ ਦੀ। ਜਦੋਂ ਅਸੀਂ ਫਸਟ ਅਮੈਂਡਮੈਂਟ ਦੀ ਗੱਲ ਕਰਦੇ ਹਾਂ ਜਾਂ ਸੈਕੰਡ ਅਮੈਂਡਮੈਂਟ ਦੀ ਗੱਲ ਵੀ ਕਰਦੇ ਹਾਂ, ਉਹਦੇ 'ਚ ਫਸਟ ਅਮੈਂਡਮੈਂਟ ਤੁਹਾਨੂੰ ਵਿਚਾਰਾਂ ਦੇ ਪ੍ਰਗਟਾਵੇ ਦਾ ਹੱਕ ਦਿੰਦੀ ਹੈ, ਕਿਉਂਕਿ ਮੁੱਢਲੇ ਤੌਰ 'ਤੇ ਫਰੀडम ਦਾ ਮਤਲਬ ਜਦੋਂ ਅਸੀਂ ਗੁਲਾਮੀ ਵੀ ਕਹਿੰਦੇ ਹਾਂ, ਕੋਈ ਇਹ ਨਹੀਂ ਹੁੰਦਾ ਵੀ ਹਰ ਵਾਰ ਇੱਕ ਤਾਂ ਇੱਥੇ ਸਲੇਵਰੀ ਸੀ ਜਿਹਦਾ ਇੱਕ ਆਪਣਾ ਕਾਲਾ ਇਤਿਹਾਸ ਜਾਂ ਕਾਲਾ ਦੌਰ ਹੈ, ਜਿਹੜਾ ਦੁਨੀਆ ਭਰ ਦੇ ਵਿੱਚ ਸਲੇਵਰੀ ਕਿਸੇ ਨਾ ਕਿਸੇ ਫਾਰਮ 'ਚ ਰਹੀ। ਉਹ ਤਾਂ ਤੁਹਾਨੂੰ ਖਰੀਦਿਆ ਜਾਂਦਾ ਸੀ, ਤੁਹਾਡੇ ਤੇ ਠੱਪਾ ਲਾਇਆ ਜਾਂਦਾ ਸੀ, ਤੁਸੀਂ ਨਿਕਲ ਹੀ ਨਹੀਂ ਸੀ ਸਕਦੇ, ਤੁਸੀਂ ਇੱਕ ਮਾਲਕ ਦੇ
ਜਿਹੜਾ ਉਹ ਮਲਕੀਅਤ ਸੀ ਉਸ ਦੀ। ਲੇਕਿਨ ਜਦੋਂ ਅਸੀਂ ਈਵਨ ਆਜ਼ਾਦਾਨਾ ਤੌਰ 'ਤੇ ਆਪਣੇ ਵਿਚਾਰ ਪ੍ਰਗਟ ਕਰਨ ਤੋਂ ਡਰੀਏ ਜਾਂ ਸਟੇਟ ਦਾ ਖੌਫ ਹੋਏ, ਤੇ ਉਹ ਵੀ ਆਪਣੇ ਤਰੀਕੇ ਨਾਲ ਇੱਕ ਭੇਡਾਂ ਕ੍ਰੀਏਟ ਕਰਨ ਵਾਲੀ ਗੱਲ ਹੁੰਦੀ ਹੈ, ਕਿਉਂਕਿ ਫਿਰ ਤੁਸੀਂ ਉਸੇ ਹੀ ਹੁਕਮ ਨੂੰ ਮੰਨਦੇ ਆ, ਉਸੇ ਹੀ ਖੂਹ 'ਚ ਜਾ ਕੇ ਡਿੱਗੋਗੇ ਜਿਹਦੇ 'ਚ ਕਿ ਤੁਹਾਨੂੰ ਜਿਹੜਾ ਮਾਲਕ ਹੈ ਤੁਹਾਡਾ ਉਹ ਸੁੱਟਣਾ ਚਾਹੁੰਦਾ। ਸੋ ਜ਼ਾਹਿਰ ਹੈ ਕਿ ਜੇ ਅਮਰੀਕਾ ਦੇ ਵਿੱਚ ਇਹ ਫਰੀਡਮਸ, ਇਹ ਕਨਸਟੀਟਿਊਸ਼ਨ ਦੀਆਂ ਆਜ਼ਾਦੀਆਂ ਔਰ ਓਪਰਚੁਨਿਟੀਜ਼ ਅਸੀਂ ਇੰਜੋਏ ਕਰ ਰਹੇ, ਤੇ ਇਹਦੇ 'ਚ ਬੇਸ਼ੱਕ ਅਮਰੀਕਾ ਕੋਈ ਐਂਸ਼ੀਐਂਟ ਸਿਵਲਾਈਜੇਸ਼ਨ ਤਾਂ ਨਹੀਂ ਹੈ, ਜਿਸ ਅੰਦਾਜ਼ ਦੇ ਵਿੱਚ ਜਦੋਂ ਅਸੀਂ ਦੁਨੀਆ ਦੇ 6-7 ਹਜ਼ਾਰ ਸਾਲ ਦੇ ਇਤਿਹਾਸ ਦੀ ਗੱਲ ਕਰਦੇ ਹਾਂ ਤੇ ਪੁਰਾਣੀਆਂ ਸਿਵਲਾਈਜੇਸ਼ਨਸ ਉਹ ਮੈਸੋਪੋਟਾਮੀਅਮ ਹੋਏ, ਸਾਊਥ ਦੇ ਵਿੱਚ ਮਾਇਆਨ ਹੋਏ, ਔਰ ਸਾਡੇ ਖਿੱਤੇ ਦੇ ਵਿੱਚ ਇੰਡਸ ਵੈਲੀ ਸਿਵਲਾਈਜੇਸ਼ਨ ਹੋਏ, ਚਾਈਨੀਜ਼ ਸਿਵਲਾਈਜੇਸ਼ਨ ਹੋਏ, ਇਹ 5-5, 6-6 ਹਜ਼ਾਰ ਸਾਲ ਪੁਰਾਣੀਆਂ ਨੇ। ਪਰ ਅਮਰੀਕਾ ਦੀ ਸ਼ੁਰੂਆਤ ਤਾਂ ਜਦੋਂ 1492 'ਚ ਕੋਲੰਬਸ ਆਉਂਦਾ ਹੈ ਉਸ ਦੇ ਨਾਲ, ਔਰ ਫਿਰ ਯੂਰਪੀਅਨਸ ਦੀ ਆਮਦ ਸ਼ੁਰੂ ਹੋ ਜਾਂਦੀ ਹੈ। ਔਰ ਜੇ ਅਮਰੀਕਾ ਦਾ ਇਤਿਹਾਸ ਕਹਿਣਾ ਹੋਏ ਉਹ ਤਾਂ ਸ਼ੁਰੂ ਹੀ ਇੱਕ ਐਜ਼ ਏ ਇੰਡੀਪੈਂਡੈਂਟ ਮੁਲਕ 1776 ਤੋਂ ਹੁੰਦਾ ਹੈ, ਜਦੋਂ ਕਿ ਅਮਰੀਕਾ ਨੇ ਆਪਣੀ ਇੰਡੀਪੈਂਡੈਂਸ ਡਿਕਲੇਅਰ ਕੀਤੀ ਬ੍ਰਿਟਿਸ਼ ਹੈਜੇਮਨੀ ਤੋਂ। ਔਰ ਉਸ ਵਾਰ ਨੂੰ ਅਮਰੀਕਾ ਦੇ ਵਿੱਚ ਰੈਵੋਲੂਸ਼ਨਰੀ ਵਾਰ ਕਿਹਾ ਜਾਂਦਾ ਹੈ। ਔਰ 4 ਜੁਲਾਈ ਦਾ ਦਿਨ ਅਮਰੀਕਾ ਦੇ ਵਿੱਚ ਐਜ਼ ਏ ਨੈਸ਼ਨਲ ਡੇ ਹੁੰਦਾ ਹੈ, ਨੈਸ਼ਨਲ ਇੰਡੀਪੈਂਡੈਂਸ ਡੇ ਜਾਂ ਫਰੀडम ਡੇ, ਕਿਉਂਕਿ 4 ਜੁਲਾਈ 1776 ਦਾ ਦਿਨ ਸੀ ਜਿਸ ਦਿਨ 13 ਉਹ ਕਾਲੋਨੀਜ਼, ਉਹ ਬਸਤੀਆਂ ਜਿਹੜੀਆਂ ਬ੍ਰਿਟਿਸ਼ ਮਲਕੀਅਤ ਵਾਲੀਆਂ ਸੀ, ਉਹਨਾਂ ਦੇ ਨੁਮਾਇੰਦਿਆਂ ਨੇ ਇਕੱਠੇ ਹੋ ਕੇ ਫਿਲਾਡੈਲਫੀਆ ਦੇ ਵਿੱਚ ਆਜ਼ਾਦੀ ਦਾ ਐਲਾਨ ਕੀਤਾ ਸੀ। ਔਰ ਅਸੀਂ ਅਕਸਰ 4 ਜੁਲਾਈ ਦੇ ਮੌਕੇ ਉਸ ਜਿਹੜੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਹੈ ਉਸ ਦਾ ਜ਼ਿਕਰ ਕਰਦੇ ਹਾਂ। ਹੁਣ ਵੀ ਜਦੋਂ ਅਸੀਂ 29 ਅਪ੍ਰੈਲ ਨੂੰ ਖਾਲਿਸਤਾਨ ਦੀ ਡੈਕਲੇਰੇਸ਼ਨ ਦੀ ਗੱਲ ਕੀਤੀ, ਔਰ ਇਸ ਵਾਰ ਕਨੈਟੀਕਟ ਸਟੇਟ ਨੇ, ਉਹਨਾਂ ਦੀ ਸਟੇਟ ਅਸੈਂਬਲੀ ਨੇ ਆਪਣੀ ਸਾਈਟੇਸ਼ਨ ਰਾਹੀਂ ਉਹਨੂੰ ਰੈਕਗਨਾਈਜ਼ ਕੀਤਾ, ਤੇ ਉਦੋਂ ਵੀ ਮੈਂ ਡਿਸਕਸ ਕੀਤਾ ਸੀ ਕਿ ਕਿਵੇਂ ਕਦੋਂ ਅਮਰੀਕਾ ਲੜ ਕੇ ਆਜ਼ਾਦ ਹੋਇਆ ਉਹ ਡੇਟ ਨਹੀਂ ਯਾਦ ਕੀਤੀ ਜਾਂਦੀ, ਜਾਂ ਉਹਦਾ ਕਨਸਟੀਟਿਊਸ਼ਨ ਕਦੋਂ ਬਣਿਆ ਉਹ ਦਿਨ ਨੂੰ ਯਾਦ ਨਹੀਂ ਕੀਤਾ ਜਾਂਦਾ। ਯਾਦ ਕੀਤਾ ਜਾਂਦਾ ਜਿੱਦਣ ਤੁਸੀਂ ਇਹ ਐਲਾਨ ਕਰ ਦਿੱਤਾ ਸੀ ਕਿ ਨੋ ਮੋਰ ਸਲੇਵਰੀ। ਔਰ ਅਮਰੀਕਾ ਦੀ ਹਿਸਟਰੀ 'ਚ ਉਹ 4 ਜੁਲਾਈ ਦਾ ਦਿਨ ਹੈ। ਔਰ ਸਾਡੀ ਤਹਿਰੀਕ ਦੇ ਵਿੱਚ ਖਾਸ ਤੌਰ 'ਤੇ ਅਜੋਕੇ ਦੌਰ ਦੀ ਉਹ 29 ਅਪ੍ਰੈਲ 1986 ਦਾ ਉਹ ਦਿਨ ਹੈ ਜਿਸ ਦਿਨ ਸਿੱਖ ਕੌਮ ਨੇ ਜਿਹੜਾ ਆਪਣਾ ਰਿਜ਼ੋਲਵ ਦੱਸਿਆ ਸੀ, ਔਰ ਉਸ ਦੇ ਲਈ ਅਸੀਂ ਲੜ ਰਹੇ ਹਾਂ ਅੱਜ ਵੀ। ਅਮਰੀਕਾ ਦੇ ਵਿੱਚ ਇਹ ਜਿਹੜੀ ਰੈਵੋਲੂਸ਼ਨਰੀ ਵਾਰ 4 ਸਾਲ ਚੱਲੀ, ਉਸ ਤੋਂ ਬਾਅਦ ਜ਼ਾਹਰ ਹੈ ਬ੍ਰਿਟਿਸ਼ ਦਾ ਰੂਲ ਖਤਮ ਹੋਇਆ ਜੀ। ਔਰ ਫਿਰ ਜਿਹੜੀ ਦੂਸਰੀ ਜਿਹੜੀ ਜੰਗ ਆਲਮੋਸਟ 100 ਸਾਲ ਬਾਅਦ ਹੀ ਹੁੰਦੀ ਹੈ, 1861 ਤੋਂ 1865 ਤੱਕ, ਜਿਹਨੂੰ ਸਿਵਲ ਵਾਰ ਕਿਹਾ ਜਾਂਦਾ। ਇਹਦੇ 'ਚ ਕੋਈ ਤੀਸਰੀ ਧਿਰ ਇਨਵੋਲਵ ਨਹੀਂ ਸੀ। ਇਹਦੇ 'ਚ ਅਮਰੀਕਾ ਦਾ ਹੀ ਜਿਹੜੇ 2 ਬਲਾਕ ਬਣੇ, ਇੱਕ ਨੂੰ ਨਾਰਥ, ਇੱਕ ਨੂੰ ਅਸੀਂ ਸਾਊਥ ਕਹਿੰਦੇ ਹਾਂ, ਤੇ ਜਿਹੜਾ ਕੀ ਮੁੱਦਾ ਸੀ, ਸੈਂਟਰਲ ਇਸ਼ੂ ਸੀ, ਜਿਸ ਦੇ ਉੱਤੇ ਜਿਹੜੇ ਭਰਾਵਾਂ ਦੇ ਨਾਲ ਭਿੜੇ, ਉਹ ਸੀ ਸਲੇਵਰੀ ਦਾ। ਕਿਉਂਕਿ ਇਸ ਪੀਰੀਅਡ 'ਚ 1776 ਤੋਂ ਬਾਅਦ 4-5 ਸਾਲ ਬਾਅਦ 1780 ਤੱਕ ਪਹੁੰਚਦੇ ਆ, ਅਮਰੀਕਾ ਆਜ਼ਾਦ ਹੋ ਜਾਂਦਾ ਹੈ, ਔਰ ਉਸ ਦਾ ਆਪਣਾ ਕਨਸਟੀਟਿਊਸ਼ਨ ਆਲਮੋਸਟ 11 ਸਾਲ ਬਾਅਦ 1776 ਤੋਂ ਬਾਅਦ ਆ ਜਾਂਦਾ ਹੈ। ਲੇਕਿਨ ਵੱਡੀ ਗਿਣਤੀ ਦੇ ਵਿੱਚ ਜਿਹੜਾ ਸਲੇਵ ਟ੍ਰੇਡ ਉਸ ਤੋਂ ਵੀ ਪਹਿਲਾਂ ਸ਼ੁਰੂ ਹੋ ਚੁੱਕਾ ਸੀ। ਹਾਲਾਂ ਜਾਰਜ ਵਾਸ਼ਿੰਗਟਨ ਹੋਏ, ਟਾਮਸ ਜੈਫਰਸਨ ਹੋਏ, ਸਾਰੇ ਹੀ ਸਲੇਵ ਓਨਰ ਵੀ ਸੀ। ਲੇਕਿਨ ਕਿਉਂਕਿ ਸਲੇਵਰੀ ਨੂੰ ਐਜ਼ ਏ ਇੰਸਟੀਟਿਊਸ਼ਨ ਤਾਂ ਕੋਈ ਕਨਸਟੀਟਿਊਸ਼ਨ ਨੇ ਜਾਂ ਕਿਸੇ ਨੇ ਮਾਨਤਾ ਨਹੀਂ ਸੀ ਦਿੱਤੀ ਹੋਈ। ਔਰ ਹੌਲੀ ਜਦੋਂ ਖਾਸ ਤੌਰ 'ਤੇ ਇੰਡਸਟਰੀਲਾਈਜੇਸ਼ਨ ਦਾ ਦੌਰ ਵੀ ਸ਼ੁਰੂ ਹੁੰਦਾ ਹੈ ਅਮਰੀਕਾ ਦੇ ਵਿੱਚ, ਔਰ ਐਗਰੀਕਲਚਰ ਸੈਕਟਰ 'ਚ ਅਸੀਂ ਦੇਖਦੇ ਹਾਂ ਕਿ 1780 ਤੋਂ ਲੈ ਕੇ ਫਿਰ ਮਿਡਲ ਆਫ 19th ਸੈਂਚਰੀ ਤੱਕ, 1850 ਤੱਕ ਬਹੁਤ ਵੱਡੇ ਪੈਮਾਨੇ 'ਤੇ ਹੋਰ ਸਲੇਵ ਵੀ ਆਉਂਦੇ ਨੇ, ਔਰ ਉਹਨਾਂ ਦੀ ਕੀ ਦੁਰਦਸ਼ਾ ਹੁੰਦੀ ਹੈ। ਸੋ ਇਹ ਸਮਾਜ ਦੇ ਵਿੱਚ ਇੱਕ ਇਸ਼ੂ ਬਣਦਾ ਹੈ ਡਿਬੇਟ ਦਾ। ਔਰ ਅਬਰਾਹਮ ਲਿੰਕਨ ਜਿਹੜਾ ਇਲੀਨੋਇਸ ਨੂੰ ਰਿਪਰੈਜ਼ੈਂਟ ਕਰਦਾ ਸੀ, ਉਹਨੇ ਜਦੋਂ ਆਪਣਾ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਵੀ ਰਨ ਕੀਤਾ, ਸੋ ਉਹਦਾ ਇਕਰਾਰ ਵੀ ਸੀ ਕਿ ਮੈਂ ਸਲੇਵਰੀ ਨੂੰ ਖਤਮ ਕਰਾਂਗਾ। ਔਰ ਜਦੋਂ ਪ੍ਰੈਜ਼ੀਡੈਂਟ ਲਿੰਕਨ
ਇਸ ਦੇ ਉੱਤੇ ਕੰਮ ਕਰਨਾ ਸ਼ੁਰੂ ਕਰਦੇ ਨੇ ਤੇ ਅਮਰੀਕਾ ਦੋ ਹਿੱਸਿਆਂ 'ਚ ਡਿਵਾਈਡ ਹੋ ਜਾਂਦਾ ਹੈ। ਇੱਕ ਪਾਸੇ ਉਹ ਸਟੇਟਸ ਨੇ ਸਾਊਥ ਦੀਆਂ ਜਿਨ੍ਹਾਂ ਦੇ ਵਿੱਚ ਲੀਡ ਦੇ ਵਿੱਚ ਵਰਜੀਨੀਆ ਸੀ, ਔਰ ਅੱਜ ਦਾ ਜਿਹੜਾ ਸਾਊਥ ਹੈ ਅਮਰੀਕਾ ਦਾ, ਉਹ ਬਹੁਤੀਆਂ ਸਟੇਟਾਂ ਉਹ ਸਲੇਵਰੀ ਦੇ ਹੱਕ 'ਚ ਨੇ। ਤੇ ਇਹ ਜਿਹੜੀਆਂ ਸਾਡੀਆਂ ਸਟੇਟਾਂ ਨੇ, ਨਿਊਯਾਰਕ ਜਾਂ ਜਿਹੜੀਆਂ ਪ੍ਰੋਗਰੈਸਿਵ ਜਿਨ੍ਹਾਂ ਨੂੰ ਅੱਜ ਕਿਹਾ ਜਾਂਦਾ ਹੈ, ਇਹ ਜਿਹੜੀਆਂ ਨੇ ਉਸ ਦੇ ਕਿ ਸਲੇਵਰੀ ਖਤਮ ਹੋਣੀ ਚਾਹੀਦੀ ਹੈ। ਹੁਣ ਇਹ ਵਾਰ ਜਿਹੜੀ ਕਿ ਆਲਮੋਸਟ 1861 ਤੋਂ 1865 ਤੱਕ ਚੱਲੀ, ਜਿਹਨੂੰ ਸਿਵਲ ਵਾਰ ਕਿਹਾ ਜਾਂਦਾ ਹੈ, ਕਿਉਂਕਿ ਇਹ ਆਪਣੇ ਸ਼ਹਿਰੀ ਆਪਸ ਦੇ ਵਿੱਚ ਭਿੜ ਰਹੇ ਸੀ। ਇਸ ਜੰਗ ਦੇ ਵਿੱਚ ਲਗਭਗ 5.5 ਲੱਖ ਅਮਰੀਕਨ ਮਾਰੇ ਜਾਂਦੇ ਨੇ। ਇਸ ਗੱਲ ਦਾ ਧਿਆਨ ਰਹੇ, ਉਸ ਜੰਗ ਵੇਲੇ ਅਜੇ ਟੈਂਕ ਨਹੀਂ ਸੀ ਨਿਕਲੇ ਹੋਏ, ਜਹਾਜ਼ ਵੀ ਨਹੀਂ ਸੀ, ਉਵੇਂ ਹੀ ਜਿਵੇਂ ਅਸੀਂ ਤੋਪਾਂ ਦਾ ਇਸਤੇਮਾਲ ਹੁੰਦਾ ਸੀ, ਘੋੜਿਆਂ ਦਾ ਇਸਤੇਮਾਲ ਸੀ। ਔਰ ਇਹ ਕਿਵੇਂ, ਔਰ ਇਹ ਵੀ ਹੁੰਦਾ ਸੀ ਕਿ ਭਾਈ ਜੇ ਘਰ ਦੇ ਵਿੱਚ ਦੋ ਭਰਾ ਨੇ ਤੇ ਇੱਕ ਜਿਹੜਾ ਇੱਕ ਪਾਸਿਓਂ ਲੜ ਰਿਹਾ ਸੀ, ਦੂਜਾ ਦੂਜੇ ਪਾਸਿਓਂ ਲੜ ਰਿਹਾ ਸੀ। ਉਹਨਾਂ ਨੂੰ ਇਹ ਲੱਗਦਾ ਸੀ ਕਿ ਕਿਸੇ ਨੂੰ ਲੱਗਦਾ ਸੀ ਵੀ ਇਹ ਠੀਕ ਹੈ, ਸਲੇਵਰੀ ਹੋਣੀ ਚਾਹੀਦੀ ਹੈ, ਕਿਸੇ ਨੂੰ ਸੀ ਕਿ ਨਹੀਂ ਹੋਣੀ ਚਾਹੀਦੀ। ਹੁਣ ਜਦੋਂ ਤੱਕ ਇਹ ਜੰਗ ਦਾ ਖਾਤਮਾ ਹੋਇਆ, ਬੇਸ਼ੱਕ ਸਾਊਥ ਹਾਰਿਆ ਔਰ ਪ੍ਰੋਕਲੇਮੇਸ਼ਨ ਪ੍ਰੈਜ਼ੀਡੈਂਟ ਅਬਰਾਹਮ ਲਿੰਕਨ ਨੇ ਕੀਤੀ ਸਲੇਵਰੀ ਖਤਮ ਕਰਨ ਦੀ, ਔਰ ਉਸ ਤੋਂ ਬਾਅਦ ਉਹ ਇੱਕ ਥੀਏਟਰ ਦੇ ਵਿੱਚ ਸ਼ਾਮ ਨੂੰ ਜਾਂਦਾ ਹੈ, ਲਿੰਕਨ ਦਾ ਮਰਡਰ ਹੋ ਜਾਂਦਾ ਹੈ। ਔਰ ਇਹ ਜਿਹੜਾ ਇੱਕ ਵੱਡਾ ਦੁਖਾਂਤ ਸੀ। ਲੇਕਿਨ ਇਹ ਗੱਲ ਅਮਰੀਕਾ ਦੇ ਲੋਕਾਂ ਨੂੰ ਇੱਕਦਮ ਬਾਅਦ ਹੀ ਇਸ ਦਾ ਆਇਆ ਕਿ ਭਾਈ ਅਸੀਂ ਕਿਵੇਂ ਇੱਕ ਦੂਜੇ ਦੇ ਹੀ ਗਾਟੇ ਲਾਏ ਨੇ। ਔਰ ਇੱਥੇ ਨਿਊਯਾਰਕ ਸਟੇਟ ਦੇ ਵਿੱਚ ਹੀ ਵਾਟਰਲੂ ਇੱਕ ਥਾਂ ਹੈ, ਔਰ ਉੱਥੋਂ ਦੇ ਇੱਕ ਫਾਰਮਾਸਿਸਟ ਨੇ ਸੁਜੈਸਟ ਕੀਤਾ, ਉਹਨੇ ਕਿਹਾ ਕਿ ਵੀ ਕਿਉਂ ਨਾ ਅਸੀਂ ਇਸ ਦਿਨ ਨੂੰ ਜਿਹੜਾ ਹੈ, ਕਿਉਂਕਿ ਇੰਨੀਆਂ ਅੱਜ ਵੀ ਜਿਹੜੀ ਆਰਲਿੰਗਟਨ ਸਿਮੈਟਰੀ ਹੈ ਵਰਜੀਨੀਆ 'ਚ ਪੋਟੋਮਿਕ ਰਿਵਰ ਦੇ ਦੂਸਰੇ ਪਾਸੇ, ਉਹਦੇ ਤੁਸੀਂ ਦੇਖੋਗੇ 20,000 ਤੋਂ ਜ਼ਿਆਦਾ ਕਬਰਾਂ ਨੇ, ਗ੍ਰੇਵਸ ਨੇ। ਔਰ ਇਸ ਦੀ ਸ਼ੁਰੂਆਤ ਉਹਦੀ ਸੁਜੈਸ਼ਨ ਤੋਂ ਹੀ ਹੋਈ ਫਾਰਮਾਸਿਸਟ ਦੀ। ਉਹਨੇ ਪਹਿਲਾਂ ਆਪਣੀ ਸਟੇਟ 'ਚ ਕਿਹਾ ਕਿ ਵੀ ਜਿੱਥੇ ਜਿੱਥੇ ਵੀ ਸੋਲਜਰ ਮਰੇ ਨੇ, ਅਸੀਂ ਕਿਉਂ ਨਾ ਜਿਹੜਾ ਹੈ ਇਹਨੂੰ ਉਹਨਾਂ ਦੀਆਂ ਕਬਰਾਂ ਨੂੰ ਡੈਕੋਰੇਟ ਕਰੀਏ ਕਿ ਉਹ ਅਮਰੀਕਨ ਹੱਕਾਂ ਦੇ ਲਈ ਇੱਕ ਦੂਜੇ ਦੇ ਨਾਲ ਹੀ ਭਾਵੇਂ ਭਿੜੇ, ਪਰ ਇੱਕ ਇਸ਼ੂ ਸੀ ਉਹਨਾਂ ਦਾ। ਔਰ ਇਸ ਦਿਨ ਦੀ ਸ਼ੁਰੂਆਤ ਐਜ਼ ਏ ਡੈਕੋਰੇਸ਼ਨ ਡੇ ਹੋਈ। ਔਰ ਇਸ ਦਿਨ ਨੂੰ ਜਦੋਂ ਅਸੀਂ ਅੱਜ ਗੱਲ ਕਰ ਰਹੇ ਹਾਂ 30 ਮਈ ਨੂੰ, ਇਹ ਲਾਸਟ ਮੰਡੇ ਚੁਣਿਆ ਗਿਆ ਮਈ ਮਹੀਨੇ ਦਾ। ਔਰ ਕਿਉਂਕਿ ਇਸ ਵੇਲੇ ਅਮਰੀਕਾ ਜੇ ਤੁਸੀਂ ਦੇਖੋਗੇ 4 ਚੁਫੇਰੇ, ਬਸੰਤ ਬਹਾਰ ਹੈ, ਔਰ ਅੱਜ ਦਾ ਦਿਨ ਹੀ ਹੈ ਜਦੋਂ ਕਿ ਬਿਗਨਿੰਗ ਆਫ ਦਾ ਸਮਰ ਜਿਹੜਾ ਹੈ ਉਹਦਾ ਐਲਾਨ ਹੋ ਜਾਂਦਾ ਹੈ। ਔਰ ਜਦੋਂ ਤੱਕ ਸਮਰ ਪਹੁੰਚਦੀ ਹੈ ਔਰ ਆਲਰੇਡੀ ਸਪਰਿੰਗ ਦੇ ਚੱਲਦੇ ਆ, ਫੁੱਲ 4 ਚੁਫੇਰੇ ਹੁੰਦੇ ਨੇ। ਸੋ ਜਦੋਂ ਅਸੀਂ ਡੈਕੋਰੇਸ਼ਨ ਕਹਿੰਦੇ ਆ, ਫਿਰ ਇਹ ਸੀ ਕਿ ਲੋਕ ਜਿਹੜੇ ਨੇ ਉਹਨੂੰ ਡੈਕੋਰੇਸ਼ਨ ਡੇ ਕਹਿੰਦੇ ਸੀ। ਆਪਣੇ ਨੇੜੇ ਦੀਆਂ ਕਬਰਾਂ ਦੇ ਵਿੱਚ ਜਿੱਥੇ ਉਹਨਾਂ ਨੂੰ ਦਫਨਾਇਆ ਹੋਇਆ ਬਹੁਤ ਸਾਰਿਆਂ ਨੂੰ, ਉਹਦੇ 'ਚ ਅਮਰੀਕੀ ਝੰਡੇ ਲੈ ਕੇ, ਫੁੱਲ ਲੈ ਕੇ ਉਹਨਾਂ ਨੂੰ ਡੈਕੋਰੇਟ ਕਰਦੇ। ਸੋ ਅੱਜ ਵੀ ਜਿਹੜਾ ਵਾਟਰਲੂ ਸ਼ਹਿਰ ਹੈ ਉਸ ਦੇ ਵਿੱਚ ਇਸ ਨੂੰ ਪੂਰਾ ਅੱਜ ਜਿਹੜਾ ਜਦੋਂ ਵਾਟਰਲੂ ਵਾਲੇ ਇਹਨੂੰ ਸੈਲੀਬ੍ਰੇਟ ਕਰਦੇ ਨੇ ਤੇ ਫਿਰ ਉਹਨਾਂ ਦੀਆਂ ਐਕਟੀਵਿਟੀਜ਼ ਮੈਂ ਦੇਖ ਰਿਹਾ ਸੀ। ਅੱਜ ਪੈਰੇਡ ਵੀ ਉਹਨਾਂ ਨੇ ਕੱਢੀ, ਕ੍ਰਾਫਟ ਸ਼ੋਅ ਹੁੰਦਾ ਹੈ, ਸਟ੍ਰਾਬੇਰੀ ਫੈਸਟੀਵਲ ਹੈ, ਮਿਊਜ਼ਿਕ ਹੈ, ਟੂਰ ਹੁੰਦਾ ਹੈ ਟਾਊਨ ਦੇ ਮੈਮੋਰੀਅਲ ਡੇ ਮਿਊਜ਼ੀਅਮ ਦਾ, ਤੇ ਐਂਟੀਕ ਕਾਰ ਸ਼ੋਅ ਹੁੰਦਾ ਹੈ। ਇਸੇ ਤਰੀਕੇ ਦੇ ਨਾਲ ਇੱਕ ਹੋਰ ਜਿਹੜਾ ਇੰਡੀਅਨਾਪੋਲਿਸ ਇੰਡੀਆਨਾ ਸਟੇਟ ਦੇ ਵਿੱਚ 500 ਮੋਟਰ ਰੇਸ ਹੁੰਦੀ ਹੈ, ਔਰ ਉਹਦੇ 'ਚ ਘੱਟੋ ਘੱਟ 3 ਲੱਖ ਲੋਕ ਜਿਹੜੇ ਨੇ ਉਹ ਬਿਫੋਰ ਸੈਚਰਡੇ ਜਿਹੜਾ ਬੀਤਿਆ ਉਹਨੂੰ ਮੈਮੋਰੀਅਲ ਡੇ ਸੈਚਰਡੇ, ਪਰ ਇਸ ਦਿਨ ਨੂੰ ਹੀ ਸਮਰਪਿਤ ਇਹ ਦਿਨ ਹੁੰਦਾ। 3 ਲੱਖ ਲੋਕ ਪਾਰਟਿਸਿਪੇਟ ਕਰਦੇ ਨੇ ਔਰ ਉਹ ਮੋਟਰ ਰੇਸ ਹੁੰਦੀ। ਔਰ ਈਵਨ ਜਦੋਂ ਅਸੀਂ ਕਿਉਂਕਿ ਇਹ ਲੇਟਰ ਔਨ ਫਿਰ ਡੈਕੋਰੇਸ਼ਨ ਡੇ ਨੂੰ 1969-70 ਤੱਕ ਪਹੁੰਚਦੇ ਆ, ਇਸ ਨੂੰ ਐਜ਼ ਏ ਮੈਮੋਰੀਅਲ ਡੇ ਜਿਹੜਾ ਹੈ ਉਹ ਅਮਰੀਕਾ 'ਚ ਰੈਕਗਨਾਈਜ਼ ਕੀਤਾ ਗਿਆ ਅਮਰੀਕਨ ਪ੍ਰੈਜ਼ੀਡੈਂਟ ਰਾਹੀਂ। ਔਰ ਫਿਰ ਇਹਦੇ 'ਚ ਇਹ ਹੋਇਆ ਕਿ ਵੀ ਜਦੋਂ ਅਮਰੀਕਾ 'ਚ ਫੌਜੀਆਂ ਨਾਲ ਜੁੜੇ ਹੋਏ 2 ਦਿਨ ਨੇ, ਇੱਕ ਵੈਟਰਨਸ ਡੇ ਹੁੰਦਾ 11 ਨਵੰਬਰ ਨੂੰ, ਉਹ ਜਿਹੜੇ ਫੌਜੀ ਸਰਵ ਕਰ ਰਹੇ ਨੇ ਫੌਜ ਜਾਂ ਜਿਨ੍ਹਾਂ ਨੇ ਸਰਵ ਕੀਤਾ ਉਹਨਾਂ ਦੀ ਯਾਦ 'ਚ ਹੁੰਦਾ। ਤੇ ਇਹ ਜਿਹੜਾ ਮੈਮੋਰੀਅਲ ਡੇ ਲਾਸਟ ਮੰਡੇ ਆਫ ਦਾ ਮੇ ਹੈ, ਇਹ ਫਿਰ ਕੱਲਾ ਸਿਵਲ ਵਾਰ ਦੇ ਸ਼ਹੀਦ ਫੌਜੀਆਂ ਲਈ ਨਹੀਂ ਰਿਹਾ। ਫਿਰ ਜਿੰਨੀਆਂ ਅਮਰੀਕਾ ਦੇ ਵਿੱਚ ਉਸ ਪੀਰੀਅਡ ਤੋਂ ਲੈ ਕੇ ਜੰਗਾਂ ਹੋਈਆਂ ਨੇ ਜਿੱਥੇ ਜਿੱਥੇ ਵੀ, ਔਰ ਖ਼ਾਸ ਤੌਰ 'ਤੇ ਫਿਰ 20ਵੀਂ ਸਦੀ ਦੇ ਵਿੱਚ ਅਸੀਂ 2 ਵੱਡੀਆਂ ਵਰਲਡ ਵਾਰਸ ਦੇਖਦੇ ਹਾਂ, ਵਰਲਡ ਵਾਰ 1, 2,
ਫਿਰ ਵਰਲਡ ਵਾਰ ਪੋਸਟ ਵਰਲਡ ਵਾਰ ਅਮਰੀਕਾ ਦੇ ਵਿੱਚ ਕੋਰੀਅਨ ਵਾਰ ਔਰ ਵਿਤਨਾਮ ਵਾਰ, ਅੱਛਾ ਜਿਸ ਦੇ ਵਿੱਚ ਆਲਮੋਸਟ 60 ਹਜ਼ਾਰ ਅਮਰੀਕਨ ਫੌਜੀਆਂ ਦੀ ਮੌਤ ਹੋਈ। ਔਰ ਹੁਣ ਤੱਕ ਵੀ ਚੱਲਦੇ ਆ, ਬੇਸ਼ੱਕ ਉਹ ਇਰਾਕ ਵਾਰ ਹੈ, ਅਫਗਾਨਿਸਤਾਨ ਵਾਰ ਹੈ, ਇਹ ਸਾਰੇ ਦੇ ਵਿੱਚ। ਸੋ ਕੁੱਲ ਮਿਲਾ ਕੇ ਇਸ ਨੂੰ ਜਿਹੜਾ ਹੈ ਐਜ਼ ਏ ਮੈਮੋਰੀਅਲ ਡੇ ਰੈਕਗਨਾਈਜ਼ ਕੀਤਾ ਗਿਆ ਹੈ, ਫੈਡਰਲ ਹੌਲੀਡੇ ਹੁੰਦੀ ਹੈ। ਜੀ ਔਰ ਅਮਰੀਕਾ ਦਾ ਪ੍ਰੈਜ਼ੀਡੈਂਟ ਜਾਂ ਵਾਈਸ ਪ੍ਰੈਜ਼ੀਡੈਂਟ ਦੋਨਾਂ ਚੋਂ ਇੱਕ ਉੱਥੇ ਆਰਲਿੰਗਟਨ ਸੈਮੇਟਰੀ 'ਚ ਜਾਂਦਾ ਹੈ, ਉਹ ਪੂਰਾ ਜਾ ਕੇ ਉੱਥੇ ਰੀਤ ਫੁੱਲਾਂ ਦੀ ਜਿਹੜੀ ਹੈ ਉਹ ਭੇਟ ਕਰਦਾ ਹੈ। ਔਰ ਉਹਦੇ 'ਚ ਇੱਕ ਖਾਸ ਅਟਰੈਕਸ਼ਨ ਇੱਕ ਤਾਂ ਇਹ ਹੈ ਵੀ ਜਿਹੜੇ ਮਾਰੇ ਗਏ ਉਹਨਾਂ ਦੀ ਸ਼ਨਾਖਤ ਹੋਈ, ਪਛਾਣ ਹੋਈ, ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ। ਪਰ ਇੱਕ ਜਿਹੜੀ ਉਸ ਆਰਲਿੰਗਟਨ ਸੈਮੇਟਰੀ ਦੇ ਵਿੱਚ ਟੌਂਬ ਆਫ ਦਾ ਅਨਨੋਨ ਸੋਲਜਰਸ ਉਸ ਨੂੰ ਕਹਿੰਦੇ ਨੇ ਕਿ ਉਹ ਕਬਰ ਬਣੀ ਹੋਈ ਹੈ ਅਨਨੋਨ, ਜਿਨ੍ਹਾਂ ਦਾ ਕੋਈ ਪਤਾ ਨਹੀਂ ਹੈ। ਸੋ ਜਿਹੜਾ ਰੀਤ ਜਾਂ ਫੁੱਲ ਮਾਲਾਵਾਂ ਭੇਟ ਕੀਤੀਆਂ ਜਾਂਦੀਆਂ ਨੇ ਉਸ ਥਾਂ ਦੇ ਉੱਤੇ ਖਾਸ ਤੌਰ 'ਤੇ ਕਿ ਉਹਨਾਂ ਨੂੰ ਵੀ, ਕਿਉਂਕਿ ਤੁਸੀਂ ਦੇਖੋਗੇ ਅਸੀਂ ਪਿੱਛੇ ਜਦੋਂ ਕਾਰਟਰੇਟ ਗਏ, ਕਾਰਟਰੇਟ ਪੈਰੇਡ ਦੇ ਵੇਲੇ, ਔਰ ਤੁਸੀਂ ਝੰਡੇ ਜਦੋਂ ਦੇਖਦੇ ਹੋ ਕਿ ਜੀ ਅਮਰੀਕਾ ਦਾ ਝੰਡਾ ਹੈ, ਸਟੇਟ ਆਫ ਨਿਊ ਜਰਸੀ, ਕਾਰਟਰੇਟ ਸਟੇਟ ਆਫ ਨਿਊ ਜਰਸੀ ਦਾ ਝੰਡਾ ਹੈ, ਔਰ ਇੱਕ ਝੰਡਾ ਉਹ ਕਾਲੇ ਰੰਗ ਦਾ ਉਹਦੇ 'ਤੇ ਸੀ ਕਿ ਮਿਸਿੰਗ ਇਨ ਐਕਸ਼ਨ, ਕਿ ਜਿਹੜੇ ਗਵਾਚੇ ਹੋਏ ਨੇ। ਸੋ ਅਮਰੀਕਨਾਂ ਨੇ ਕਦੇ ਨਹੀਂ ਭੁੱਲਿਆ, ਔਰ ਬਹੁਤ ਸਾਰੀਆਂ ਸਟੇਟਾਂ 'ਚ ਇਵੇਂ ਹੁੰਦਾ ਹੈ ਕਿ ਇਸੇ ਤਰ੍ਹਾਂ ਉਹਨਾਂ ਨੇ ਉਹ ਕਬਰ ਜਿਹੜੀ ਹੈ ਅਨਨੋਨ ਸੋਲਜਰਸ, ਕਿ ਭਾਈ ਪਤਾ ਨਹੀਂ ਕੌਣ ਕਿੱਥੇ ਮਾਰੇ ਗਏ, ਉਹਨਾਂ ਸਾਰਿਆਂ ਦੀ ਯਾਦ ਦਹਾਨੀ ਦੇ ਵਿੱਚ ਜਿਹੜਾ ਉਸ ਨੂੰ ਸਮਰਪਿਤ ਕੀਤਾ ਜਾਂਦਾ ਹੈ। ਔਰ ਵਾਸ਼ਿੰਗਟਨ ਡੀਸੀ ਦੇ ਵਿੱਚ ਖਾਸ ਤੌਰ 'ਤੇ ਅੱਜ ਜਦੋਂ ਕਿ ਇਹ ਹੋਇਆ, ਔਰ ਇੱਕ ਦੁਪਹਿਰ ਦੇ 3 ਵਜੇ ਨੈਸ਼ਨਲ ਸਾਇਲੈਂਸ ਹੁੰਦੀ ਹੈ, ਮਿੰਟ 1.5 ਮਿੰਟ ਦੀ ਉਹਨਾਂ ਦਾ ਹੈ ਕਿ ਜਿੱਥੇ ਜਿੱਥੇ ਵੀ ਅਮਰੀਕਨ ਨੇ 3 ਵਜੇ ਉਹ 1 ਮਿੰਟ ਦੀ ਚੁੱਪੀ ਦੇ ਨਾਲ ਉਹਨਾਂ ਆਪਣੇ ਸਾਰੇ ਸੋਲਜਰਸ ਨੂੰ ਯਾਦ ਕਰਦੇ ਨੇ। ਔਰ ਇਹ ਜਿਹੜਾ ਵਾਸ਼ਿੰਗਟਨ ਡੀਸੀ ਦੇ ਵਿੱਚ ਅੱਜ ਸ਼ਾਮ, ਔਰ ਇਹਦੇ 'ਚ ਇਕੱਲਾ ਇਹ ਨਹੀਂ ਕਿ ਵੀ ਆਰਲਿੰਗਟਨ ਸੈਮੇਟਰੀ, ਹੋਰ ਜਿਹੜੀਆਂ ਸਿਵਲ ਵਾਰ ਦੀਆਂ 3 ਖਾਸ ਥਾਵਾਂ, ਇੱਕ ਤਾਂ ਜ਼ਾਹਰ ਹੈ ਕਿ ਉੱਥੇ ਨੇ ਜ਼ਿਆਦਾ, ਫਿਰ ਗੈਟਿਸਬਰਗ, ਇਹ ਗੈਟਿਸਬਰਗ ਪੈਨਸਿਲਵੇਨੀਆ 'ਚ ਹੈ, ਉਹ ਇੱਥੇ ਫਾਈਨਲ ਲੜਾਈ ਹੋਈ ਜਿਹਦੇ 'ਚ ਕਿ ਜਿਹੜੇ ਸਾਊਥ ਵਾਲੇ ਸੀ ਉਹ ਹਾਰੇ। ਔਰ ਇੱਥੇ ਪ੍ਰੈਜ਼ੀਡੈਂਟ ਅਬਰਾਹਮ ਲਿੰਕਨ ਦੀ ਵੀ ਜਿਹੜੀ ਬੜੀ ਆਈਡੀਅਲ ਸਪੀਚ ਹੈ, ਉਹਨੂੰ ਗੈਟਿਸਬਰਗ ਐਡਰੈਸ ਕਹਿੰਦੇ ਨੇ, ਉਹ ਕਿ ਭਾਈ ਉਹਨੇ ਈਵਨ ਭਾਵੇਂ ਹਾਰੇ, ਉਹਨੇ ਕਿਹਾ ਵੀ ਨਹੀਂ, ਇਹ ਅਸੀਂ ਸਾਰੇ ਭਰਾ ਹੀ ਹਾਂ, ਔਰ ਇਹ ਕੋਸ਼ਿਸ਼ ਕੀਤੀ ਗਈ ਕਿ ਇਹ ਉਹਨਾਂ ਨੂੰ ਜ਼ਲੀਲ ਨਾ ਕੀਤਾ ਜਾਏ, ਉਹੀ ਅਹਿਸਾਸ ਹੋਏ। ਈਵਨ ਜਦੋਂ ਅਸੀਂ ਦੇਖਦੇ ਹਾਂ ਕਿ ਜਿਹੜਾ ਸਾਊਥ ਦੀਆਂ ਫੌਜਾਂ ਦਾ ਜਰਨੈਲ ਸੀ, ਅੱਜ ਵੀ ਵਾਸ਼ਿੰਗਟਨ ਵਰਜੀਨੀਆ 'ਚ ਤੁਹਾਨੂੰ ਲੀ ਹਾਈਵੇ ਮਿਲੇਗਾ, ਹੁਣੇ ਜਨਰਲ ਲੀ ਜਿਹੜਾ ਹੈ ਉਹ ਸਾਊਥ ਨੂੰ ਕਮਾਂਡ ਕਰ ਰਿਹਾ ਸੀ। ਇਹ ਵੀ ਅਮਰੀਕਾ 'ਚ ਹੀ ਹੋ ਸਕਦਾ ਕਿ ਈਵਨ ਜਿਹੜਾ ਫਾਲਨ ਫੋ ਹੈ, ਜਿਹੜਾ ਡਿੱਗਿਆ ਹਾਰਿਆ, ਭਾਵੇਂ ਤੁਹਾਡਾ ਦੁਸ਼ਮਣ ਸੀ, ਤੁਸੀਂ ਉਹਦੀ ਸ਼ਿਵਲਰੀ ਨੂੰ, ਉਹਦੀ ਬਹਾਦਰੀ ਨੂੰ ਐਡਮਾਇਰ ਕਰਦੇ ਹੋ। ਔਰ ਇਸ ਦੇ ਨਾਲ ਨਾਲ ਇਹ ਜਿਹੜਾ ਗੈਟਿਸਬਰਗ ਦੇ ਵਿੱਚ ਵੀ ਇਸੇ ਤਰੀਕੇ ਨਾਲ ਕਾਫੀ ਜਿਹੜਾ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ। ਔਰ ਦੂਸਰਾ ਸ਼ਾਰਪਸਬਰਗ, ਇਹ ਐਂਟੀਟੈਮ, ਇਹ ਮੈਰੀਲੈਂਡ ਦੇ ਵਿੱਚ ਹੈ, ਉੱਥੇ ਵੀ ਗਰੇਵਜ਼ ਨੇ, ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ। ਸ਼ਾਮ ਨੂੰ ਜਿਹੜਾ ਹੈ ਅੱਜ ਨੈਸ਼ਨਲ ਸਿੰਫਨੀ ਆਰਕੈਸਟਰਾ ਵੀ ਹੋਏਗਾ, ਇਹ ਕਾਂਗਰਸ ਦੇ ਫਰੰਟ ਲਾਨ ਦੇ ਵਿੱਚ ਹੁੰਦਾ ਹੈ। ਔਰ ਇਹ ਸਾਰਾ, ਸੋ ਅਸੀਂ ਵੀ ਜਿੱਥੇ ਅਸੀਂ ਇਸ ਮੁਲਕ ਦੇ ਸ਼ੁਕਰਗੁਜ਼ਾਰ ਹਾਂ ਕਿ ਉੱਥੇ ਇੱਥੇ ਸਾਨੂੰ ਸਾਰੇ ਮੌਕੇ ਮਿਲੇ ਨੇ, ਆਪਣੀ ਗੱਲ ਕਹਿਣ ਦਾ ਮੌਕਾ ਹੈ। ਔਰ ਅਸੀਂ ਹਾਲਾਂਕਿ ਕਈ ਵਾਰ ਸਾਡੇ ਕੁਛ ਆਪਣੇ ਵੀਰ ਕਹਿਣਗੇ ਜੀ ਤੁਸੀਂ ਅਮਰੀਕਾ 'ਚ ਰਹਿੰਦੇ ਹੋ, ਅਮਰੀਕਾ ਦਾ ਖਾਂਦੇ ਹੋ, ਪਰ ਅਮਰੀਕਾ ਦੇ ਉੱਤੇ ਤੁਸੀਂ ਡੰਡਾ ਕੱਢਿਆ ਹੁੰਦਾ। ਮੈਂ ਕਿਹਾ ਜੀ ਇਹ ਤੁਸੀਂ ਜਿਹੜਾ ਜਿਨ੍ਹਾਂ ਦੇ ਮਾਈਂਡ ਸੈਟ ਅਜੇ ਉਸੇ ਹੀ ਸਾਊਥ ਏਸ਼ੀਅਨ ਮਾਈਂਡ ਸੈਟ 'ਚੋਂ ਨਿਕਲੇ ਨੇ, ਤੁਸੀਂ ਇਸ ਨੂੰ ਨਹੀਂ ਸਮਝ ਸਕਦੇ ਕਿ ਜੇ ਅਮਰੀਕਾ ਨੇ ਪ੍ਰੋਗਰੈਸ ਕੀਤਾ ਤੇ ਉਹਦੀ ਬਿਊਟੀ ਇਹ ਹੈ ਅਮਰੀਕਾ ਦੀ ਕਿ ਤੁਸੀਂ ਈਵਨ ਆਪਣੀ ਹਕੂਮਤ ਦੇ ਜਿਹੜੇ ਕੰਮਾਂ ਜਿਹੜੇ ਤੁਹਾਨੂੰ ਲੱਗਦਾ ਹੈ ਕਿ ਵੀ ਠੀਕ ਸਟੈਪ ਨਹੀਂ ਨੇ, ਉਹਨੂੰ ਤੁਸੀਂ ਕ੍ਰਿਟਿਸਾਈਜ਼ ਕਰ ਸਕੋ। ਸੋ ਇਹ ਇਸ ਦੀ ਬਿਊਟੀ ਹੈ। ਪਰ ਜਿਵੇਂ ਤੁਸੀਂ ਕਿਹਾ ਵੀ ਅਸੀਂ ਜਿੱਥੇ ਅਮਰੀਕਾ ਦੇ ਇਹਨਾਂ ਸਾਰੀਆਂ ਸਦੀਆਂ ਦੇ ਉਹਨਾਂ ਬਹਾਦਰ ਸੋਲਜਰਸ ਨੂੰ ਯਾਦ ਕਰ ਰਹੇ ਹਾਂ, ਉਸ ਦਾ ਅਸੀਂ ਹਿੱਸਾ ਹੈ ਮੈਮੋਰੀਅਲ ਡੇ ਦਾ। ਉੱਥੇ ਮੈਂ ਇਹ ਵੀ ਸੋਚਦਾ ਜਾਂ ਸਮਝਦਾ ਕਿ ਸਾਡੇ ਲਈ ਜਦੋਂ ਬਤੌਰੇ ਸਿੱਖ ਅਸੀਂ ਦੇਖਦੇ ਹਾਂ, ਇੱਕ ਸਾਡੀ ਅਡੋਪਟਡ ਕੰਟਰੀ ਹੈ, ਸਾਡੀ ਲੈਂਡ ਹੈ, ਔਰ ਸ਼ੁਕਰਗੁਜ਼ਾਰੀ ਦੀ ਸੈਂਸ ਹੈ ਜਿੱਥੇ ਸਾਨੂੰ ਮੌਕਾ ਮਿਲਿਆ।
ਪਰ ਕਿਉਂਕਿ ਜਿਹੜੀ ਸਿੱਖ ਦੀ ਜ਼ਿੰਦਗੀ ਦੀ ਯਾਤਰਾ ਹੈ, ਉਸ ਦਾ ਜ਼ਿੰਦਗੀ ਦਾ ਮਨੋਰਥ ਹੈ, ਉਹ ਤਾਂ ਜ਼ਾਹਿਰ ਹੈ ਕਿ ਸਾਡਾ ਰੱਬ ਜਿਹੜਾ ਰਬੁਲ ਆਲਮੀਨ ਹੈ, ਉਹ ਸਾਰੇ ਆਲਮ ਦਾ, ਸਾਰੇ ਯੂਨੀਵਰਸ ਦਾ ਰੱਬ ਹੈ। ਔਰ ਸਾਡਾ ਜਿਹੜਾ ਸਫ਼ਰ ਹੈ ਉਹ ਤਾਂ ਸੱਚ ਹੱਕ ਇਨਸਾਫ ਦਾ ਹੈ। ਜ਼ਿੰਦਗੀ ਦੇ ਅੰਦਰ ਜਿਹੜੀ ਜਰਨੀ ਹੈ ਉਹ ਕੰਪਲੀਟ ਸਪਿਰਿਚੁਅਲਿਟੀ ਔਰ ਟੈਂਪੋਰਲ, ਦੁਨਿਆਵੀ ਔਰ ਰੂਹਾਨੀ ਜੇ ਦੋਨਾਂ ਦੀ ਗੱਲ ਕਰੀਏ ਤੇ ਉਹ ਸੱਚ ਦਾ ਸਫ਼ਰ ਹੀ ਹੈ। ਉਸੇ ਸੱਚ ਦੇ ਸਫ਼ਰ ਦੇ ਲਈ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਧਰਮ ਲਈ ਕੁਰਬਾਨੀ ਹੋਈ, ਉਹ ਇਸ ਲਈ ਹੈ ਕਿਉਂਕਿ ਧਰਮ ਸੱਚ ਦਾ ਨਾਂ ਹੀ ਹੈ। ਔਰ ਇਹੀ ਸਾਡੀ ਸਪਿਰਿਚੁਅਲ ਜਰਨੀ ਵੀ ਹੈ। ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਸੱਚ ਦਾ ਸਫ਼ਰ ਹੈ। ਸੋ ਅਸੀਂ ਇਹ ਸਮਝਦੇ ਹਾਂ ਕਿ ਇਹ ਦਿਨ ਸਾਡੇ ਲਈ ਕੱਲਾ ਇਹੀ ਨਹੀਂ ਕਿ ਅਸੀਂ ਅਮਰੀਕਨ ਜਿਹੜੇ ਘਾਲਣ ਵਾਲੇ ਨੇ ਆਪਣੇ ਮੁਲਕ ਲਈ, ਉਹਨਾਂ ਦੀ ਯਾਦ ਦਹਾਨੀ 'ਚ ਹੀ ਬਿਤਾਈਏ। ਅਸੀਂ ਕੁੱਲ ਦੁਨੀਆ ਦੇ ਵਿੱਚ ਜਿਹੜੇ ਬਹਾਦਰ ਲੋਕ, ਬਹਾਦਰ ਰੂਹਾਂ ਆਪਣੀ ਆਪਣੀ ਧਰਤੀ ਦੇ ਲੋਕਾਂ ਦੇ ਹੱਕਾਂ ਦੇ ਲਈ ਤੁਰੀਆਂ, ਉਹਨਾਂ ਦੇ ਲਈ ਉਹਨਾਂ ਨੇ ਆਪਣਾ ਆਪਾ ਕੁਰਬਾਨ ਕੀਤਾ ਹੈ। ਅੱਜ ਵੀ ਦੁਨੀਆ ਦੇ ਵਿੱਚ ਬਹੁਤ ਇਨਜਸਟਿਸ ਹੈ, ਬਹੁਤ ਅਨਿਆਂ ਹੈ। ਜਦੋਂ ਅਸੀਂ ਈਵਨ ਇੱਕ ਚਾਰ ਚੁਫੇਰੇ ਨਜ਼ਰ ਮਾਰਦੇ ਹਾਂ, ਕਿੰਨੀ ਪੀੜ ਹੈ, ਕਿੰਨੀ ਤਕਲੀਫ ਹੈ। ਉਹ ਤੁਸੀਂ ਅਫਗਾਨਿਸਤਾਨ ਵੱਲ ਨਜ਼ਰ ਮਾਰੋ, ਜਿੱਥੇ ਕਿਸ ਕਿਸਮ ਦਾ 1979 ਤੋਂ ਲੈ ਕੇ ਹੁਣ ਤੱਕ ਇਹਨਾਂ ਸਾਰੇ ਆਲਮੋਸਟ 40+ ਸਾਲਾਂ ਦੇ ਵਿੱਚ ਸਫਰਿੰਗ ਤੋਂ ਬਿਨਾਂ ਕੁਛ ਨਜ਼ਰ ਨਹੀਂ ਆਉਂਦਾ, ਕਿਸ ਹਾਲਾਤ 'ਚੋਂ ਗੁਜ਼ਰ ਰਹੇ ਨੇ। ਇਸੇ ਤਰ੍ਹਾਂ ਜੇ ਅਸੀਂ ਮਿਡਲ ਈਸਟ ਵੱਲ ਨਜ਼ਰ ਮਾਰੀਏ, ਫਲਸਤੀਨ ਦਾ ਇਸ਼ੂ ਜਿਹੜਾ ਆਲਮੋਸਟ 75 ਸਾਲ ਤੋਂ ਕਿਵੇਂ ਉਹਨਾਂ ਦੀ ਤਕਲੀਫ, ਔਰ ਹੁਣ ਵੀ ਅਜੇ 2 ਦਿਨ ਪਹਿਲਾਂ ਵੀਕਐਂਡ ਦੇ ਉੱਤੇ ਹੀ ਜਿਹੜੇ ਫੈਨੇਟਿਕ ਕਿਸਮ ਦੇ ਇਜ਼ਰਾਈਲੀ ਕਿ ਜੀ ਅਸੀਂ ਮਾਰਚ ਫਲਾਣਾ ਕੱਢਣਾ ਹੈ, ਤੇ ਦੂਸਰਾ ਸੋ ਪ੍ਰੋਵੋਕੇਸ਼ਨ, ਫਲਸਤੀਨੀ ਬੇਘਰੇ ਉਸੇ ਤਰ੍ਹਾਂ ਹੀ ਆਪਣੇ ਬੈਠੇ ਨੇ। ਫਿਰ ਜਿਸ ਕਿਸਮ ਦੀ ਤਕਲੀਫ ਇਰਾਕ ਦੇ ਲੋਕਾਂ ਨੇ ਸਹੀ, ਸੀਰੀਆ ਦੇ ਵਿੱਚ ਅੱਜ ਕਿੰਨੀ ਉਹਨਾਂ ਦੀ ਆਲਮੋਸਟ 1/4 ਪਾਪੂਲੇਸ਼ਨ ਜਿਹੜੀ ਉਹ ਘਰੋਂ ਬੇਘਰ ਹੋ ਕੇ ਦੁਨੀਆ ਦੇ ਵਿੱਚ ਕਿਤੇ ਜਿਹੜਾ ਉਹ ਧੱਕੇ ਖਾ ਰਹੀ ਹੈ। ਔਰ ਸਾਡੀਆਂ ਅੱਖਾਂ ਦੇ ਸਾਹਮਣੇ ਯੂਕਰੇਨ, ਰਸ਼ੀਆ ਨੇ ਕਿਵੇਂ ਯੂਕਰੇਨ ਦੇ ਉੱਤੇ ਹੱਲਾ ਬੋਲ ਕੇ 11 ਮਿਲੀਅਨ ਲੋਕ ਜਿਹੜੇ ਨੇ, 1 ਕਰੋੜ 10 ਲੱਖ ਲੋਕ ਉਹ ਘਰੋਂ ਬੇਘਰ ਕੀਤੇ ਨੇ। ਉਹਨਾਂ ਦੇ ਵਿੱਚ ਬੀਬੀਆਂ, ਬੱਚੇ, ਬਜ਼ੁਰਗ। ਔਰ ਜੇ ਅਸੀਂ ਈਵਨ ਅਫਰੀਕਾ ਦਾ ਤਾਂ ਪਤਾ ਨਹੀਂ, ਕਿਉਂਕਿ ਇਹ ਯੂਰਪ ਫੋਕਸਡ ਜਾਂ ਦੂਸਰਾ ਹੀ ਸਾਰਾ ਇੰਟਰਨੈਸ਼ਨਲ ਇੰਸਟੀਟਿਊਸ਼ਨਸ ਵੀ ਰਹਿੰਦੀਆਂ ਨੇ, ਲੇਕਿਨ ਅਫਰੀਕਾ ਦੇ ਵਿੱਚ ਤੁਸੀਂ ਕੋਈ ਹਿੱਸਾ ਦੇਖ ਲਓ, ਕੋਈ ਐਸਾ ਨਹੀਂ ਹੈ ਜਿੱਥੇ ਕੋਈ ਇੰਟਰਨਲ ਕ੍ਰਾਈਸਿਸ ਨਹੀਂ ਚੱਲ ਰਿਹਾ, ਕੋਈ ਹੋਰ ਨਹੀਂ ਚੱਲ ਰਿਹਾ। ਹੁਣ ਤਾਂ ਇਹ ਰੂਸ ਯੂਕਰੇਨ ਕ੍ਰਾਈਸਿਸ ਨੇ ਇੱਕ ਬਹੁਤ ਵੱਡਾ ਫੂਡ ਕ੍ਰਾਈਸਿਸ ਵੀ ਖੜਾ ਕਰ ਦਿੱਤਾ ਹੈ। ਫਿਰ ਅਸੀਂ ਜੇ ਦੇਖੀਏ ਕਿ ਇਸ ਸਾਰੇ ਪੀਰੀਅਡ ਦੇ ਚੱਲਦੇ ਆ, ਉਹਨਾਂ ਹਾਲਾਤਾਂ ਦੇ ਵਿੱਚ ਵੀ ਉਹ ਕੋਈ ਮਿਡਲ ਈਸਟ ਹੋਏ, ਕੋਈ ਦੂਸਰਾ ਹੋਏ, ਤੇ ਜੇ ਆਪਣੇ ਖਿੱਤੇ ਵੱਲ ਨਜ਼ਰ ਮਾਰੀਏ ਤਾਂ ਪਿਛਲੇ 75 ਸਾਲਾਂ ਤੋਂ ਕਿਵੇਂ ਭਾਰਤੀ ਸਟੇਟ ਦੇ ਜ਼ੁਲਮਾਂ ਦੇ ਸਾਹਮਣੇ ਜਿਹੜੀਆਂ ਕੌਮਾਂ, ਜਿਹੜੇ ਲੋਕ ਹਿੱਕ ਤਾਣ ਕੇ ਖਲੋਤੇ। ਅਸੀਂ ਆਪਣੀ ਕਹਾਣੀ ਤਾਂ ਰੋਜ਼ ਬਿਆਨਦੇ ਹਾਂ, ਔਰ ਜ਼ਾਹਰ ਹੈ ਅਸੀਂ ਤਾਂ ਆਪਣੀ 2 ਵੇਲੇ ਦੀ ਅਰਦਾਸ 'ਚ ਵੀ ਉਹਨਾਂ ਸਾਰੇ ਹੀ ਆਪਣੇ ਇਤਿਹਾਸ ਦੇ ਨਾਇਕਾਂ ਨੂੰ, ਸ਼ਹੀਦਾਂ ਨੂੰ, ਔਰ ਅਜੋਕੀ ਸਟਰਗਲ ਦੇ ਸ਼ਹੀਦਾਂ ਨੂੰ ਔਰ ਯੋਧਿਆਂ ਨੂੰ ਵੀ ਯਾਦ ਕਰਦੇ ਹਾਂ। ਪਰ ਜੇ ਬਹਾਦਰ ਕਸ਼ਮੀਰੀਆਂ ਵੱਲ ਨਜ਼ਰ ਮਾਰੀਏ ਕਿ ਕਿਵੇਂ ਉਹਨਾਂ ਨੇ ਇਹ ਸਾਰੇ ਪੀਰੀਅਡ ਸਫ਼ਰ ਕੀਤਾ, ਕਰ ਰਹੇ ਨੇ, ਅੱਜ ਵੀ ਆਪਣੇ ਹੱਕਾਂ ਦੇ ਲਈ ਉਹ ਖਲੋਤੇ ਹੋਏ ਨੇ। ਭਾਰਤ ਦੇ ਨਕਸ਼ੇ ਦੇ ਵਿੱਚ ਉਹ ਦਲਿਤ ਹੋਣ, ਬੈਕਵਰਡ ਕਲਾਸਿਸ ਹੋਣ, OBC ਹੋਣ, ਸੋ ਇਹਨਾਂ ਸਾਰਿਆਂ ਦੀ ਇੱਕ ਤਾਂ ਸਫਰਿੰਗ ਹੈ, ਜ਼ਾਹਰ ਹੈ। ਸਫਰਿੰਗ ਨੂੰ ਦੇਖ ਕੇ ਤਾਂ ਤੁਸੀਂ ਇਹੀ ਕਹਿੰਦੇ ਹੋ, ਇਤੀ ਮਾਰ ਪਈ ਕੁਰਲਾਣੇ ਤੈਂਕੀ ਦਰਦ ਨਾ ਆਇਆ, ਤੁਸੀਂ ਰੱਬ ਅੱਗੇ ਹੀ ਦੁਆ ਕਰਦੇ ਹੋ। ਪਰ ਜਿਨ੍ਹਾਂ ਨੂੰ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਇਸ ਮੈਮੋਰੀਅਲ ਡੇ ਦੇ ਮੌਕੇ, ਉਹ ਜਿਨ੍ਹਾਂ ਨੇ ਕਰਜ ਦਿਖਾਇਆ, ਜਿਨ੍ਹਾਂ ਨੇ ਹੌਸਲਾ ਦਿਖਾਇਆ, ਜਿਨ੍ਹਾਂ ਨੇ ਆਪਣੇ ਘਰ ਦੇ ਸੁੱਖ ਆਰਾਮ ਛੱਡੇ ਕਿ ਭਾਈ ਨਹੀਂ, ਅਸੀਂ ਖਲਕਤ ਦੇ ਲਈ, ਅਸੀਂ ਦੂਸਰਿਆਂ ਦੇ ਹੱਕਾਂ ਦੇ ਲਈ, ਅਸੀਂ ਆਪਣੀ ਕੌਮ ਦੀ ਆਜ਼ਾਦੀ ਦੇ ਲਈ, ਕੌਮ ਦੇ ਉੱਤੇ ਹੋ ਰਹੇ ਜ਼ੁਲਮਾਂ ਦੇ ਖਿਲਾਫ ਅਸੀਂ ਖਲੋਣਾ, ਅਸੀਂ ਲੜਨਾ। ਸੋ ਅਸੀਂ ਉਹਨਾਂ ਯੋਧਿਆਂ ਨੂੰ ਵੀ ਆਪਣੀਆਂ ਯਾਦਾਂ ਦੇ ਵਿੱਚ ਲਿਆਈਏ, ਔਰ ਉਹਨਾਂ ਦੇ ਨਾਲ ਚੱਲਦੇ ਹਾਂ। ਜੇ ਅਸੀਂ ਸਿੱਖ ਕੌਮ ਦੇ ਹਵਾਲੇ ਨਾਲ ਗੱਲ ਕਰੀਏ, ਔਰ ਫਿਰ ਸਾਡੀਆਂ ਨਜ਼ਰਾਂ 'ਚ ਉਹ ਵੀ ਜਿਹੜੇ ਅੱਜ ਦੇ ਹਾਲਾਤ ਦੇ ਸਾਹਮਣੇ
ਅੜੇ ਹੋਏ ਨੇ, ਜੂਝ ਰਹੇ ਨੇ, ਉਹ ਜਿਨ੍ਹਾਂ ਦੀਆਂ ਸਾਰੀਆਂ ਜ਼ਿੰਦਗੀਆਂ ਜੇਲ੍ਹਾਂ ਦੇ ਵਿੱਚ ਬੀਤ ਗਈਆਂ, ਜੀ 25-25 ਸਾਲ 30-30 ਸਾਲ ਉਸ ਕੈਦ ਦੇ ਵਿੱਚ ਉਹਨਾਂ ਨੇ ਵਕਤ ਗੁਜ਼ਾਰ ਰਹੇ ਨੇ, ਲੇਕਿਨ ਉਹਨਾਂ ਨੇ ਜਿਹੜਾ ਹੈ ਉਹ ਆਪਣਾ ਮੌਕਫ, ਆਪਣਾ ਨਿਸ਼ਾਨਾ, ਆਪਣਾ ਗੋਲ ਉਸ ਦੇ ਨਾਲ ਸਮਝੌਤਾ ਨਹੀਂ ਕੀਤਾ। ਸੋ ਅਸੀਂ ਉਹਨਾਂ ਸਾਰਿਆਂ ਨੂੰ ਵੀ ਆਪਣੀਆਂ ਯਾਦਾਂ ਦੇ ਵਿੱਚ ਲਿਆਈਏ, ਜਿਹੜੇ ਜੇਲ੍ਹਾਂ ਦੀਆਂ ਕਾਲ ਕੋਠੜੀਆਂ 'ਚ ਬੈਠਿਆਂ ਵੀ ਜਿਹੜਾ ਹੈ ਉਹ ਸ਼ੇਰਾਂ ਵਾਂਗ ਭਬਕਾਰਦੇ ਨੇ, ਔਰ ਨਾਲ ਦੀ ਨਾਲ ਅਸੀਂ ਆਪਣੇ ਅਕਾਲ ਪੁਰਖ ਤੋਂ, ਵਾਹਿਗੁਰੂ ਤੋਂ ਇਹ ਵੀ ਮੰਗੀਏ ਕਿ ਵਾਹਿਗੁਰੂ ਸਾਨੂੰ ਹਿੰਮਤ ਦੇ ਕਿ ਅਸੀਂ ਵੀ ਸਚਿਆਰਤਾ ਦੇ ਨਾਲ ਇਸ ਸੱਚ, ਹੱਕ, ਇਨਸਾਫ ਦੇ ਰਸਤੇ 'ਤੇ ਤੁਰੇ ਰਹੀਏ। ਕੋਈ ਦਬਾਅ, ਕੋਈ ਮੁਸ਼ਕਲ, ਕੋਈ ਡਿਫਿਕਲਟੀ ਸਾਨੂੰ ਆਪਣੇ ਰਸਤੇ ਤੋਂ ਔਜੜ ਨਾ ਪਾਏ। ਇਵੇਂ ਹੀ ਅਸੀਂ ਸੱਚ, ਹੱਕ, ਇਨਸਾਫ ਦੇ ਰਸਤੇ 'ਤੇ ਤੁਰਦੇ ਹਾਂ, ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਭੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਇਸ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਵੀਅਰਸ ਹੈ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵੀਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।